रूस यूक्रेन टकरा और उस चो भी सब तो वड्डा ह्यूमैनिटेरियन क्राइसिस करंट पीरियड का जिहदे च 1 करोड़ तो ज़्यादा लगभग 11 मिलियन 1 करोड़ 10 लाख के करीब बेघर लोग होए। रशिया के डिप्टी डिफेंस मिनिस्टर अलेक्जेंडर फोमिन की स्टेटमेंट है, गिवन दैट द टॉक्स ऑन द प्रेपरेशन ऑफ एन एग्रीमेंट on neutrality and non-nuclear status of Ukraine have moved into a practical field, a decision has been made to radically, by several times, reduce the military activity in the areas of Kyiv and Chernihiv. इस दे उत्ते प्रेजिडेंट बाइडन ने कहा we will see if Russia follows through on plans to de-escalate कि भी कह दिता उन्होंने, पर असीं हुण ग्राउंड ते देखांगे कि की रूस जो वादा कर रहा है उसनूं निभांदा है कि नहीं निभांदा। गलबात दे लई चाइना ने भी विचोलगी की कोशिश की, फ्रांस का प्रेजिडेंट भी टू एंड फ्रो रहा है, जर्मन वाला भी रहा है, और इस सारे के बावजूद ये क्रेडिट टर्की नूं जांदा है। उन्होंने कहा कि वर्ल्ड कैन नॉट बर्न ब्रिजेस विद मास्को। बर्न ब्रिजेस कि भी तुसी कहो जी असी बिल्कुल सैंक्शनस की गलबात कर ही नहीं, उसकी एक अपनी अहमियत है मास्को की रशिया की कि बई तुहानूं अल्टीमेटली जिहड़े ने ये गलबात राही मसला हल हुंदा है, तुसी ये नहीं है भी रूस नूं बिल्कुल कट ऑफ कर दो। इफ एवरीबडी बर्न्स ब्रिजेस विद रशिया then who is going to talk to them at end of the day? Ibrahim Kalin told Doha International Forum. उन्होंने कहा भी यूक्रेनियंस नीड टू बी सपोर्टेड बाय एवरी मीन्स पॉसिबल सो दे कैन डिफेंड देमसेल्व्स, बट द रशियन केस मस्ट बी हर्ड वन वे और द अदर सो दैट ग्रीवेंसेस कुड बी अंडरस्टूड इफ नॉट जस्टिफाइड। दर्शकों ब्रेक तो बाद थोड़ा सब दा भरपूर स्वागत है। सो व्यूअर्स दूसरे सैगमेंट ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਕਿ ਟਰਕੀ ਵਿੱਚ ਚੱਲ ਰਹੀ ਰੂਸ ਅਤੇ ਯੂਕਰੇਨ ਦੇ ਨੁਮਾਇੰਦਿਆਂ ਵਿੱਚ ਅਮਨ ਵਾਰਤਾ ਚੋਂ ਇੱਕ ਉਮੀਦ ਦੀ ਜਿਹੜੀ ਕਿਰਨ ਹੈ ਉਹ ਜਾਗੀ ਹੈ ਔਰ ਉਸ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੀ ਰਾਜਧਾਨੀ ਕੀਵ ਤੇ ਹਮਲਿਆਂ ਨੂੰ ਘਟਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो वैसे अक्सर ये एक फ्रेज़ इस्तेमाल हुंदा है कि जिंदगी उम्मीद ਜਾਂ आस ਦੇ ਸਿਰ ਤੇ ਹੀ ਹੈ। ਬਿਲਕੁਲ ਪਿਛਲੇ 1 ਮਹੀਨੇ ਤੋਂ ਜ਼ਿਆਦਾ ਤੋਂ ਅਸੀਂ ਲਗਾਤਾਰਤਾ ਦੇ ਨਾਲ ਰੂਸ ਯੂਕਰੇਨ ਟਕਰਾ ਔਰ ਉਸ ਚੋਂ ਵੀ ਸਭ ਤੋਂ ਵੱਡਾ ਹਿਊਮੈਨਿਟੇਰੀਅਨ ਕ੍ਰਾਈਸਿਸ ਕਰੰਟ ਪੀਰੀਅਡ ਦਾ ਜਿਹਦੇ 'ਚ 1 ਕਰੋੜ ਤੋਂ ਜ਼ਿਆਦਾ ਲਗਭਗ 11 ਮਿਲੀਅਨ 1 ਕਰੋੜ 10 ਲੱਖ ਦੇ ਕਰੀਬ ਬੇਘਰ ਲੋਕ ਹੋਏ, ਕਿਵੇਂ ਸਾਰਾ ਉਜਾੜਾ ਪਿਆ। ਅਜੇ ਮੌਤਾਂ ਦੀ ਗਿਣਤੀ ਕਿਉਂਕਿ ਦੋਨੋਂ ਪਾਸੇ ਪ੍ਰੋਪੇਗੈਂਡਾ ਚੱਲ ਰਿਹਾ, ਯੂਕਰੇਨ ਵੱਲੋਂ ਰੂਸੀ ਫੌਜੀ ਜਿਹੜੇ ਮਾਰੇ ਗਏ ਉਹਨਾਂ ਦੀ ਗਿਣਤੀ 20,000 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ, ਪਰ ਕਦੇ ਵੀ ਯੂਕਰੇਨ ਦੇ ਵਿੱਚ ਸਿਵਲੀਅਨ ਕਿੰਨੇ ਮਰੇ ਨੇ ਇਹਨਾਂ ਬਾਰੇ ਕੋਈ ਬਹੁਤੀ ਫਿਗਰ ਨਹੀਂ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਤਬਾਹੀ ਇਹ ਸਾਰੇ 1 ਮਹੀਨੇ 'ਚ ਰੂਸ ਯੂਕਰੇਨ ਨੂੰ ਇੱਕ ਖੂਬਸੂਰਤ ਲੋਕਾਂ ਦਾ ਮੁਲਕ ਜਿਹੜਾ ਦੁਨੀਆ ਦੇ ਵਿੱਚ ਐਕਸਪੋਰਟ ਕਰਨ ਵਾਲਾ, ਉਹਨਾਂ ਦੇ ਕੋਲ ਵੀਟ ਵੀ, ਰਾਈਸ ਵੀ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ, ਸੂਰਜਮੁਖੀ, ਸਨਫਲਾਵਰ, ਉਹ ਔਰ ਉਹਨਾਂ ਲੋਕਾਂ ਦੀ ਜਿਹੜੀ ਹਿੰਮਤ ਦੀ ਵੀ ਦਾਤ ਦੇਣੀ ਬਣਦੀ ਹੈ, ਜਿਵੇਂ ਉਹ ਬਹਾਦਰੀ ਦੇ ਨਾਲ ਖਲੋਤੇ ਲੜੇ। ਔਰ ਮੈਂ ਸਮਝਦਾ ਵੀ ਬਹੁਤ ਵਾਰ ਜਿਹਦੇ 'ਚ ਵੱਡੇ ਪਲੇਅਰ ਫੇਲ ਹੋ ਜਾਂਦੇ ਨੇ, ਕਈ ਵਾਰ ਜਿਹੜੇ ਕਮਿਟਮੈਂਟ ਦੇ ਨਾਲ ਤੁਰਦੇ ਨੇ ਉਹ ਕਾਮਯਾਬ ਹੁੰਦੇ ਨੇ। ਬੇਸ਼ੱਕ ਗੱਲਬਾਤ ਦੇ ਲਈ ਚਾਈਨਾ ਨੇ ਵੀ ਵਿਚੋਲਗੀ ਦੀ ਕੋਸ਼ਿਸ਼ ਕੀਤੀ, ਫਰਾਂਸ ਦਾ ਪ੍ਰੈਜ਼ੀਡੈਂਟ ਵੀ ਟੂ ਐਂਡ ਫਰੋ ਰਿਹਾ ਹੈ, ਜਰਮਨ ਵਾਲਾ ਵੀ ਰਿਹਾ, ਔਰ ਇਸ ਸਾਰੇ ਦੇ ਬਾਵਜੂਦ ਇਹ ਕ੍ਰੈਡਿਟ ਟਰਕੀ ਨੂੰ ਜਾਂਦਾ ਹੈ। ਹਾਲਾਂ ਜੇ ਤੁਸੀਂ ਆਟੋਮਨ ਅੰਪਾਇਰ ਜਾਂ ਉਸ ਤੋਂ ਪਹਿਲਾਂ ਤੁਰਕੀ ਔਰ ਰੂਸ ਦੇ ਰਿਲੇਸ਼ਨਸ ਦੇਖੋ ਤੇ ਜਿਵੇਂ ਇਨਬਿਲਟ ਹੌਸਟਿਲਿਟੀ ਹੁੰਦੀ ਹੈ। 12-13 ਜੰਗਾਂ ਇਤਿਹਾਸ 'ਚ ਤੁਰਕਾਂ ਔਰ ਰਸ਼ੀਅਨਸ ਦੀਆਂ, ਔਰ ਇਹ ਸਾਰੀ ਟੈਰੀਟਰੀ ਉਹਦੀ ਕਿਹਦੇ ਕੋਲ ਹੈ। ਹੁਣ ਵੀ ਕੁਛ ਮਾਮਲਿਆਂ 'ਚ ਅਜ਼ਰਬਾਈਜਾਨ ਔਰ ਅਰਮੀਨੀਆ ਦਾ ਜਿਹੜਾ ਝਗੜਾ ਉਹਦੇ 'ਚ ਵੱਖਰੀ ਟੇਕ ਹੈ, ਔਰ ਉਹਨਾਂ ਦੀ ਸਾਈਕੋ ਹਿਸਟਰੀ ਦੇ ਵਿੱਚ ਲਵ ਐਂਡ ਹੇਟ। ਲੇਕਿਨ ਮੈਂ ਸਮਝਦਾ ਹਾਂ ਵੀ ਅਰਦੋਗਾਨ ਜਿਹੜੇ ਤੁਰਕੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹਦੇ 'ਚ ਕਾਫੀ ਪੋਜ਼ੀਟਿਵ ਰੋਲ ਅਦਾ ਕੀਤਾ। ਉਹਨਾਂ ਦੇ ਯੂਕਰੇਨ ਨਾਲ ਵੀ ਚੰਗੇ ਸੰਬੰਧ ਨੇ, ਯੂਕਰੇਨ ਵੀ ਉਹਨਾਂ 'ਤੇ ਟਰਸਟ ਕਰਦਾ ਹੈ। ਰਸ਼ੀਆ ਨਾਲ ਜਿਵੇਂ ਮੈਂ ਕਿਹਾ ਲਵ ਹੇਟ ਰਿਲੇਸ਼ਨਸ਼ਿਪ ਹੈ,
ਲੇਕਿਨ ਜਿਹੜੀ ਅੱਜ ਪੋਜ਼ਿਟਿਵ ਜਿਹਨੂੰ ਅਸੀਂ ਉਮੀਦ ਦੀ ਕਿਰਨ ਜਾਂ ਆਸ ਦੀ ਕਿਰਨ ਕਵਾਂਗੇ ਜਿਹੜੀ ਆਈ ਕਿ ਇਸਤੰਬੁਲ ਦੇ ਵਿੱਚ ਜਿਹੜੀ ਅੱਜ ਗੱਲਬਾਤ ਹੋਈ ਜਿਸ ਦੇ ਵਿੱਚ ਰਸ਼ੀਅਨ ਡੈਲੀਗੇਸ਼ਨ ਔਰ ਉਹਨਾਂ ਨੂੰ ਡਿਪਟੀ ਡਿਫੈਂਸ ਮਿਨਿਸਟਰ ਰਸ਼ੀਆ ਦਾ ਲੀਡ ਕਰਦਾ ਔਰ ਯੂਕਰੇਨੀਅਨ ਉਹਨਾਂ 'ਚ ਜਿਹੜੀ ਹੈ ਜਿਹਨੂੰ ਇਹ ਕਹੋ ਕਿ ਬਰਫ਼ ਪਿਘਲੀ ਹੈ। ਅਜੇ ਇਹ ਤਾਂ ਨਹੀਂ ਹੈ ਕਿ ਕੋਈ ਪੀਸ ਐਗਰੀਮੈਂਟ ਹੋ ਗਿਆ, ਲੇਕਿਨ ਜਿਹੜੀ ਬਰਫ਼ ਪਿਘਲੀ ਹੈ ਉਹਦੇ 'ਚ ਰਸ਼ੀਆ ਨੇ ਇਹ ਜਿਹੜਾ ਉਹਨਾਂ ਦੇ ਰਸ਼ੀਆ ਦੇ ਡਿਪਟੀ ਡਿਫੈਂਸ ਮਿਨਿਸਟਰ ਅਲੈਗਜ਼ੈਂਡਰ ਫੋਮਿਨ ਦੀ ਸਟੇਟਮੈਂਟ ਹੈ, given that the talks on the preparation of an agreement on neutrality and non-nuclear status of Ukraine have moved into a practical field, a decision has been made to radically, by several times, reduce the military activity in the areas of Kyiv and Chernihiv. ਉਹਨਾਂ ਨੇ ਹੁਣ ਕਿਉਂਕਿ ਯੂਕਰੇਨ ਨੇ ਜਿਹੜੀਆਂ ਪ੍ਰਪੋਜ਼ਲਸ ਦਿੱਤੀਆਂ ਉਹ ਲੰਬਾ ਚੌੜਾ ਹੈ, ਲੇਕਿਨ ਉਹਨਾਂ ਨੇ ਕਿਹਾ ਵੀ ਅਸੀਂ ਨਿਊਟਰਲ ਕੰਟਰੀ ਦੇ ਤੌਰ ਤੇ ਆਪਣੇ ਆਪ ਨੂੰ ਰੱਖਾਂਗੇ ਔਰ ਲੇਕਿਨ ਸਾਡੀਆਂ ਸਿਕਿਉਰਿਟੀ ਗਾਰੰਟੀਜ਼ ਹੋਣ। ਕੱਲੀਆਂ ਗਾਰੰਟੀਜ਼ ਅਸੀਂ ਸਿਕਿਉਰਿਟੀ ਕੌਂਸਲ ਮੈਂਬਰ ਨਹੀਂ, ਉਹਨਾਂ ਨੇ ਵਿੱਚ ਹੀ ਟਰਕੀ, ਇਜ਼ਰਾਈਲ, ਦੂਜਿਆਂ ਤੇ ਸੋ ਗੱਲਬਾਤ ਅੱਗੇ ਵਧੀ ਹੈ। ਸੋ ਰੂਸ ਦਾ ਇਹ ਕਹਿਣਾ ਕਿ ਭਾਈ ਅਸੀਂ ਜਿਹੜਾ ਆਪਣੇ ਆਪਰੇਸ਼ਨਸ ਘਟਾ ਰਹੇ ਹਾਂ ਇਸ ਸਾਰੇ ਦੇ ਵਿੱਚ। ਹਾਲਾਂਕਿ ਇਹ ਹੁੰਦਾ ਵੀ ਜਦੋਂ ਬੇਇਤਬਾਰੀ ਹੋਏ ਤੇ ਫਿਰ ਬੇਇਤਬਾਰੀ ਦੇ ਉੱਤੇ ਤਾਂ ਬੇਇਤਬਾਰੀ ਰਹਿੰਦੀ ਹੈ। ਇਸ ਜਿਹੜੀ ਪਹਿਲੀ ਸਟੇਟਮੈਂਟ ਆਈ ਜਾਂ ਪਹਿਲਾ ਟਰੂਸ ਜਾਂ ਬਰਫ਼ ਪਿਘਲਣਾ ਹੈ, ਇਸ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਵੀ ਵਿਲ ਸੀ ਇਫ ਰਸ਼ੀਆ ਫੋਲੋਜ਼ ਥਰੂ ਔਨ ਪਲਾਨਸ ਟੂ ਡੀ-ਐਸਕੇਲੇਟ ਕਿ ਵੀ ਕਹਿ ਤਾਂ ਦਿੱਤਾ ਉਹਨਾਂ ਨੇ, ਪਰ ਅਸੀਂ ਹੁਣ ਗਰਾਊਂਡ ਤੇ ਦੇਖਾਂਗੇ ਕਿ ਕੀ ਰੂਸ ਜੋ ਵਾਅਦਾ ਕਰ ਰਿਹਾ ਉਸ ਨੂੰ ਨਿਭਾਉਂਦਾ ਹੈ ਕਿ ਨਹੀਂ ਨਿਭਾਉਂਦਾ। ਇਹੀ ਗੱਲ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਵੀ ਕਹੀ ਔਰ ਇਸ ਸਾਰੇ ਚੋਂ ਖਾਸ ਤੌਰ ਤੇ ਟਰਕੀ ਨੇ ਕੁਆਇਟ ਐਗਰੈਸਿਵ ਰੋਲ ਜ਼ਾਹਰ ਗੱਲਬਾਤ ਤਾਂ ਉਹਨਾਂ ਨੇ ਹੀ ਬ੍ਰੇਕ ਕੀਤੀ। ਔਰ ਜਿਹੜੀ ਗੱਲ ਉਹਨਾਂ ਨੇ ਪੀਸ ਆਫ ਐਡਵਾਈਸ ਦਿੱਤਾ ਦੋਨਾਂ ਤੇ, ਇੱਕ ਪਾਸੇ ਕਿਉਂਕਿ ਯੂਰਪੀਅਨ ਯੂਨੀਅਨ, ਨੈਟੋ, ਅਮਰੀਕਾ ਹੈ, ਉਹਨਾਂ ਨੇ ਕਿਹਾ ਕਿ ਵਰਲਡ ਕੈਨ ਨਾਟ ਬਰਨ ਬ੍ਰਿਜਸ ਵਿਦ ਮਾਸਕੋ। ਹੁਣ ਬਰਨ ਬ੍ਰਿਜ ਕਿ ਵੀ ਤੁਸੀਂ ਕਹੋ ਜੀ ਅਸੀਂ ਬਿਲਕੁਲ ਸੈਂਕਸ਼ਨਸ ਦੀ ਗੱਲਬਾਤ ਕਰ ਹੀ ਨਹੀਂ, ਉਹਦੀ ਇੱਕ ਆਪਣੀ ਅਹਿਮੀਅਤ ਹੈ ਮਾਸਕੋ ਦੀ, ਰਸ਼ੀਆ ਦੀ, ਕਿ ਬਈ ਤੁਹਾਨੂੰ ਅਲਟੀਮੇਟਲੀ ਜਿਹੜੇ ਨੇ ਇਹ ਗੱਲਬਾਤ ਰਾਹੀਂ ਮਸਲਾ ਹੱਲ ਹੁੰਦਾ ਹੈ। ਤੁਸੀਂ ਇਹ ਨਹੀਂ ਹੈ ਵੀ ਰੂਸ ਨੂੰ ਬਿਲਕੁਲ ਕੱਟ ਆਫ ਕਰ ਦਿਓ। ਇਫ ਐਵਰੀਬਡੀ ਬਰਨਸ ਬ੍ਰਿਜਸ ਵਿਦ ਰਸ਼ੀਆ then who is going to talk to them at end of the day? Ibrahim Kalin told Doha International Forum. ਉਹਨੇ ਕਿਹਾ ਜੇ ਸਾਰੇ ਹੀ ਉਹਦੇ ਨਾਲ ਕੱਟ ਆਫ ਹੋਣਗੇ ਤਾਂ ਗੱਲਬਾਤ ਕਰਾਉਣ ਕਰਾਏਗਾ। ਉਹਨਾਂ ਨੇ ਕਿਹਾ ਵੀ ਯੂਕਰੇਨੀਅਨਸ ਨੀਡ ਟੂ ਬੀ ਸਪੋਰਟਡ ਬਾਈ ਐਵਰੀ ਮੀਨਸ ਪੋਸੀਬਲ ਸੋ ਦੇ ਕੈਨ ਡਿਫੈਂਡ ਦੈਮਸੈਲਵਸ ਬਟ the Russian case must be heard one way or the other so that grievances could be understood if not justified ਕਿ ਵੀ ਜੇ ਤੁਸੀਂ ਉਸ ਸਾਈਡ ਨੂੰ ਸੁਣੋਗੇ ਹੀ ਨਹੀਂ ਔਰ ਤੇ ਫਿਰ ਗੱਲ ਕਿੱਧਰ ਜਾਏਗੀ। ਹਾਲਾਂ ਜਿਹੜੀਆਂ ਸੈਂਕਸ਼ਨਸ ਨੇ ਉਹ ਹੋਰ ਸਖਤ ਹੁੰਦੀਆਂ ਜਾਂਦੀਆਂ ਔਰ ਅੱਜ ਇੱਕ ਖਬਰ ਜਦੋਂ ਕਿ ਇੱਕ ਪਾਸੇ ਟਰੂਸ ਹੁੰਦਾ ਹੈ, ਦੂਸਰੀ ਖਬਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ 4 ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨੇ ਜਿਹੜਾ ਉਹਨਾਂ ਦੇ ਡਿਪਲੋਮੈਟ ਰਸ਼ੀਆ ਦੇ ਬਾਹਰ ਕੱਢੇ ਨੇ ਔਰ ਇਨ ਸਪੀਕਿੰਗ ਟੂ ਪਾਰਲੀਮੈਂਟ ਉਹਨਾਂ ਨੇ ਕਿਹਾ ਕਿ 21 ਮੈਂਬਰਸ ਆਫ ਸਟਾਫ ਐਟ ਰਸ਼ੀਅਨ ਐਮਬੈਸੀ ਬ੍ਰਸਲਸ ਐਟ ਦਾ ਕੌਂਸੂਲੇਟ ਇਨ ਐਂਟਰੈਪ had been asked to leave the country. ਸੋ ਇਹ ਜਿਹੜੀਆਂ 4 ਮੁਲਕ ਨੇ ਉਹਨਾਂ ਦੇ ਵਿੱਚ ਆਇਰਲੈਂਡ ਵੀ ਹੈ, ਚੈਕ ਰਿਪਬਲਿਕ ਵੀ ਹੈ, ਪੋਲੈਂਡ ਵੀ ਹੈ। ਸੋ ਆਲਮੋਸਟ ਉਹਨਾਂ ਦੇ ਕਾਫੀ ਜਿਹੜੇ ਡਿਪਲੋਮੈਟ ਨੇ ਰਸ਼ੀਆ ਦੇ ਐਕਸਪੈਲ ਕੀਤੇ ਨੇ ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਯੂਰਪ ਦੀ ਹੁਣ ਤੱਕ ਕਾਫੀ ਡਿਪੈਂਡੈਂਸ ਰਸ਼ੀਆ ਦੀ ਗੈਸ ਦੇ ਉੱਤੇ ਹੈ ਔਰ ਅਮਰੀਕਾ ਇਕੱਲਾ ਇਹੀ ਨਹੀਂ ਕਿ ਵੀ ਇਹ ਕੋਈ ਯੂਕਰੇਨ ਦੇ ਨਾਲ ਹਿਊਮੈਨੀਟੇਰੀਅਨ ਹਮਦਰਦੀ ਕਰ ਰਿਹਾ ਹੈ, ਆਪਣਾ ਸੌਦਾ ਵੀ ਵੇਚ ਰਹੇ ਨੇ ਔਰ ਹੁਣ ਕਿਉਂਕਿ ਯੂਰਪੀਅਨ ਮੁਲਕ ਰਸ਼ੀਆ ਤੋਂ ਇਸ ਲਈ ਕਿਨਾਰਾ ਨਹੀਂ ਸੀ, ਖਾਸ ਤੌਰ ਤੇ ਜਰਮਨ ਜਾਂ ਫਰਾਂਸ ਕਿ ਜੀ ਉਹ ਤਾਂ ਸਰਦੀ 'ਚ ਮਰ ਜਾਣਗੇ ਠਰ ਕੇ ਹੀ ਕਿ ਗੈਸ ਨਹੀਂ ਹੈ, ਉੱਥੋਂ ਰਸ਼ੀਆ ਤੋਂ ਹੀ ਸਪਲਾਈ ਹੈ। US cuts a deal with European Union vis-a-vis LNG ਲਿਕੁਇਡ ਨੈਚੁਰਲ ਗੈਸ ਕਿਉਂਕਿ ਅਮਰੀਕਾ ਕੋਲ ਵਾਧੂ ਹੈ ਔਰ ਹਾਲਾਂਕਿ ਉੱਥੇ ਪਹੁੰਚਾਉਣ ਲਈ ਤੁਸੀਂ ਐਟਲਾਂਟਿਕ 'ਚੋਂ ਕਿਹੜਾ ਸੋਰਸ ਕਰੋਗੇ, ਉਹ ਜਿਹੜੀ ਹੈ ਗੈਸ ਹੈ ਉਹਨੂੰ ਲਿਕੁਇਡ 'ਚ ਕਨਵਰਟ ਕਰਨਾ ਹੈ, ਫਿਰ ਟਰਮੀਨਲ ਹੋਣੇ ਜਿਨ੍ਹਾਂ ਰਾਹੀਂ ਅੱਗੋਂ ਸਪਲਾਈ 2-3 ਸਾਲ ਤਾਂ ਲੱਗਣਗੇ। ਪਰ ਇਸ ਸਾਰੀ ਜਿਹੜੀ ਯੂਰਪ ਦੀ ਇਨਸਿਕਿਉਰਿਟੀ ਹੈ ਉਹਦਾ ਅਮਰੀਕਾ ਨੇ ਆਪਣਾ ਵਪਾਰਕ ਫਾਇਦਾ ਵੀ ਖੱਟਿਆ ਔਰ ਨਤੀਜੇ ਦੇ ਤੌਰ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ US ਪ੍ਰੈਜ਼ੀਡੈਂਟ ਬਾਈਡਨ ਸਟਰਕ ਏ ਡੀਲ ਵਿਦ ਦਾ ਯੂਰਪੀਅਨ ਯੂਨੀਅਨ ਟੂ ਸਪਲਾਈ ਲਿਕੁਇਫਾਈਡ ਨੈਚੁਰਲ ਗੈਸ LNG to meet the contingent energy needs
The deal comes amidst efforts by European countries to wean themselves off Russian energy exports in the wake of Russia-Ukraine war. ਸੋ ਬਾਕੀ ਅਸੀਂ ਆਸ ਹੀ ਕਰ ਸਕਦੇ ਹਾਂ, ਔਰ ਜਿਵੇਂ ਅਸੀਂ ਰਿਪੀਟਡਲੀ ਇਸ 'ਤੇ ਕਿਹਾ ਕਿ ਪੋਲੀਟੀਕਲੀ ਅਸੀਂ ਇਹ ਸਮਝਦੇ ਹਾਂ ਕਿ ਇਹ ਪੀਸ ਦਾ ਹੋਣਾ, ਜਿੱਥੇ ਦੁਨੀਆ ਦੇ ਵਿੱਚ ਇੱਕ ਖੌਫ ਪਰਪਾ ਸੀ ਕਿ ਜਿਸ ਪਾਸੇ ਵੱਲ ਪੁਤਿਨ ਜਾ ਰਿਹਾ ਹੈ ਔਰ ਡਿਕਟੇਟਰਸ ਦੇ ਮਾਈਂਡ 'ਚ ਕੀ ਚੱਲ ਰਿਹਾ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਨਿਊਕਲੀਅਰ ਰੈੱਡ ਅਲਰਟ ਸੀ, ਨਿਊਕਲੀਅਰ ਵਾਰ ਦੀਆਂ ਸੰਭਾਵਨਾਵਾਂ, ਜਾਂ ਜਿਵੇਂ ਯੂਕਰੇਨ ਦੇ ਵਿੱਚ ਪ੍ਰੋਟਰੈਕਟਿਡ ਵਾਰ ਜਿਹਨੂੰ ਕਿਹਾ ਗਿਆ ਕਿ ਯੂਰਪ ਦਾ ਅਫਗਾਨਿਸਤਾਨ ਬਣ ਸਕਦਾ ਹੈ। ਅਜੇ ਜਿਵੇਂ ਬਾਈਡਨ ਜਾਂ ਬੋਰਿਸ ਜੌਨਸਨ ਨੇ ਕਿਹਾ, ਮੈਂ ਸਮਝਦਾ ਵੀ ਕਿਉਂਕਿ ਪੁਤਿਨ ਬੜਾ ਸ਼ਰੂਡ ਵੀ ਹੈ, ਇੱਕ ਗੱਲ ਤਾਂ ਉਹਦੇ ਮਾਈਂਡ 'ਚ ਹੈ ਕਿ ਉਸ ਨੇ ਜਿਹੜਾ ਪੁਰਾਣਾ ਰਸ਼ੀਅਨ ਐਮਪਾਇਰ ਸੀ ਉਸ ਦੀ ਗਲੋਰੀ ਨੂੰ ਬਹਾਲ ਕਰਨਾ ਹੈ। ਸੋ ਕਿਹੜੇ ਰੁਖ ਜਾਏਗਾ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਇਸ ਵੇਲੇ ਕਾਫੀ ਸੀਰੀਅਸ ਇਕਨੋਮਿਕਲ ਕ੍ਰਾਈਸਿਸ ਵੀ, ਕਿਉਂਕਿ ਸੈਂਕਸ਼ਨਸ ਲੱਗਣ ਦੇ ਨਾਲ ਡਾਲਰ ਤੱਕ ਪਹੁੰਚ ਨਹੀਂ ਹੈ। ਹੁਣ ਰਸ਼ੀਆ ਜਿਨ੍ਹਾਂ ਨੂੰ ਆਪਣਾ ਆਇਲ ਵੀ ਦਿੰਦਾ ਹੈ, ਗੈਸ ਵੀ ਦਿੰਦਾ, ਉਹਨਾਂ ਨੂੰ ਕਹਿ ਰਿਹਾ ਕਿ ਵੀ ਤੁਸੀਂ ਰੂਬਲ ਦੇ ਵਿੱਚ ਪੇਮੈਂਟ ਕਰੋ ਉਹਨਾਂ ਦੀ ਕਰੰਸੀ। ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਉਹਨਾਂ ਦਾ ਫੋਰਨ ਮਿਨਿਸਟਰ ਜਿਹੜਾ ਉਹ ਇੰਡੀਆ ਦੇ ਦੌਰੇ 'ਤੇ ਵੀ ਜਾ ਰਿਹਾ, ਔਰ ਇਸ ਨੂੰ ਦੇਖਦੇ ਹਾਂ ਇਸ ਵੇਲੇ ਇੰਡੀਆ ਜਿਹੜਾ ਹੈ ਉਹ ਕੜਿੱਕੀ 'ਚ ਫਸਿਆ ਹੋਇਆ ਚੰਗੀ ਤਰ੍ਹਾਂ, ਕਿਉਂਕਿ ਉੱਧਰੋਂ ਯੂਰਪੀਅਨ ਯੂਨੀਅਨ, ਅਮਰੀਕਾ ਔਰ UK ਉਹਨਾਂ ਦੇ ਵੀ ਹਾਇਰ ਆਫੀਸ਼ੀਅਲਸ ਨੇ, ਉਹ ਇੰਡੀਆ ਨੂੰ ਕਹਿ ਰਹੇ ਨੇ ਕਿ ਭਾਈ ਇਹਨਾਂ ਤੋਂ ਕਿਨਾਰਾ ਕਰੋ। ਸੋ ਕੁੱਲ ਮਿਲਾ ਕੇ ਫਿਰ ਵੀ ਅਸੀਂ ਵੈਲਕਮ ਕਰਦੇ ਹਾਂ ਜਿਹੜੀ ਆਸ ਦੀ ਕਿਰਨ, ਔਰ ਮੈਂ ਸਮਝਦਾ ਵੀ ਟਰਕੀ ਨੇ ਆਪਣਾ ਸਟੇਟਸ ਦੁਨੀਆ ਦੇ ਵਿੱਚ ਹੋਰ ਵੀ ਵਧਾਇਆ ਇਸ ਬ੍ਰੇਕ ਥਰੂ ਦੇ ਨਾਲ, ਜਿਹੜੀ ਰੂਸ ਔਰ ਯੂਕਰੇਨ ਦੇ ਵਿਚਾਲੇ ਗੱਲਬਾਤ ਲਈ ਪਹਿਲਾਂ ਇੱਕ ਮਾਹੌਲ ਕ੍ਰੀਏਟ ਕੀਤਾ ਔਰ ਫਿਰ ਇਹ ਟਰੂਸ ਹੋਈ, ਬਰਫ਼ ਪਿਘਲੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।